ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 22 ਮਾਰਚ ਪਾਕਿਸਤਾਨ ਦੇ ਵਿੱਚ ਹਫਤੇ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਅੱਜ ਦੀ ਜਿਹੜੀ ਸਭ ਤੋਂ ਪਹਿਲੀ ਖਬਰ ਜਿੱਤੇ ਅਸੀਂ ਚਾਨਣ ਪਾਉਣਾ ਹੈ, ਉਹ ਖਬਰ ਬੈਂਕ ਦੇ ਨਾਲ ਹੋਣ ਵਾਲਾ 1 ਅਰਬ 20 ਕਰੋੜ ਦਾ ਫਰਾਡ ਹੈ। ਫਰਾਡ ਕੀਤਾ ਆਤਿਫ ਖਾਨ ਨੇ, ਜਿਹੜੇ ਸ਼ੌਹਰ ਨੇ ਨਾਦੀਆ ਹੁਸੈਨ ਦੇ। ਔਰ ਪਤਾ ਇਹ ਲੱਗਾ ਹੈ ਕਿ ਬੈਂਕ ਦੇ ਵਿੱਚੋਂ ਕੋਈ 64 ਕਰੋੜ ਰੁਪਈਆ ਕੱਢ ਕੇ ਤੇ ਉਹਨਾਂ ਨੇ ਆਪਣੇ ਸੈਲੂਨ ਚਲਾਏ। ਤੇ ਹੁਣ ਤੁਸੀਂ ਕਹੋਗੇ ਵੀ ਇਹ ਖਬਰ ਤੁਹਾਨੂੰ ਕਰਨ ਦੀ ਕੀ ਲੋੜ ਹੈ, ਇਹਦੇ 'ਚ ਐਡੀ ਵੱਡੀ ਕਿਹੜੀ ਗੱਲ ਹੈ, ਬੈਂਕ ਦੇ ਵਿੱਚ ਇੱਕ ਫਰਾਡ ਹੋਇਆ। ਮੈਂ ਦੱਸਣਾ ਤੁਹਾਨੂੰ ਕਿ ਕਿਉਂ ਇਹ ਖਬਰ ਇੰਪੋਰਟੈਂਟ ਹੈ। ਇਸ ਖਬਰ ਨੂੰ ਜਦੋਂ ਵੇਖਦੇ ਹੋ ਤੇ ਇਹ ਖਬਰ ਬਿਲਕੁਲ ਉਸੇ ਤਰ੍ਹਾਂ ਦੀ ਹੈ ਜਿਸ ਤਰ੍ਹਾਂ ਦੀ ਬਾਜੀ ਮਰੀਮ ਮੇਰੀ ਲੰਦਨ ਤੇ ਕੀ ਪਾਕਿਸਤਾਨ 'ਚ ਵੀ ਪ੍ਰਾਪਰਟੀ ਨਹੀਂ। ਜਿਸ ਤਰ੍ਹਾਂ ਬਾਜੀ ਬੈਨੀਫਿਸ਼ਰੀ ਸੀ ਉੱਥੋਂ ਦੀ ਸਾਰੀ ਜਾਇਦਾਦ ਦੀ, ਇਸੇ ਤਰੀਕੇ ਨਾਲ ਫਰਾਡ ਭਾਵੇਂ ਆਤਿਫ ਖਾਨ ਨੇ ਕੀਤਾ ਹੈ ਜਾਂ ਅਲੈਜਡਲੀ ਉਹਦੇ ਤੇ ਫਰਾਡ ਦੇ ਜਿਹੜੇ ਉਹ ਇਲਜ਼ਾਮਾਤ ਨੇ, ਲੇਕਿਨ ਉਹਦੀ ਹੁਣ ਬੈਨੀਫਿਸ਼ਰੀ ਪਤਾ ਚੱਲ ਰਿਹਾ ਕਿ ਨਾਦੀਆ ਹੁਸੈਨ ਜਿਹੜੀ ਹੈ ਉਹ ਨਿਕਲ ਆਈ। ਮਤਲਬ ਕਿ ਮੈਨੂੰ ਤਾਂ ਇਹ ਲੱਗਦਾ ਹੈ ਕਿ ਨਾਦੀਆ ਹੁਸੈਨ ਨੇ ਬਾਜੀ ਮਰੀਮ ਨਵਾਜ਼ ਕੋਲੋਂ ਇਹ ਕੰਮ ਸਿੱਖਿਆ ਤੇ ਉਹਨਾਂ ਨੂੰ ਹੀ ਫੋਲੋ ਕੀਤਾ ਹੈ। ਜਿਸ ਤਰ੍ਹਾਂ ਉਹਨਾਂ ਨੇ ਝੰਡੇ ਗੱਡੇ ਨੇ, ਉਹਨਾਂ ਨੇ ਵੀ ਕੋਸ਼ਿਸ਼ ਇਹੀ ਕੀਤੀ ਹੈ ਕਿ ਮੈਂ ਵੀ ਉਸੇ ਤਰ੍ਹਾਂ ਦੇ ਝੰਡੇ ਗੱਡਾਂ। ਔਰ ਅੱਗੇ ਉਹਨਾਂ ਨੇ ਆਤਿਫ ਖਾਨ ਨੂੰ ਰੱਖਿਆ ਤੇ ਆਪ ਪਿੱਛੇ ਫਰਾਡ ਕੀਤਾ ਹੈ। ਇਹ ਕੋਈ 1 ਅਰਬ ਤੇ 20 ਕਰੋੜ, ਹਾਂਜੀ 1 ਅਰਬ ਤੇ 20 ਕਰੋੜ ਦਾ ਇਹ ਟੋਟਲ ਫਰਾਡ ਹੈ ਜਿਹੜਾ ਨੁਕਸਾਨ ਬੈਂਕ ਨੂੰ ਪਹੁੰਚਾਇਆ ਗਿਆ। ਔਰ ਉਹਦੀ ਹੁਣ ਬੈਨੀਫਿਸ਼ਰੀ ਬਾਜੀ ਮਰੀਮ ਤਰ੍ਹਾਂ ਨਾਦੀਆ ਹੁਸੈਨ ਪਿੱਛੇ ਨਿਕਲੇ ਨੇ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਇੱਕ ਕੈਪਟਨ ਮਲਕ ਲਿਆਕਤ ਅਲੀ ਫੌਜ ਦੇ ਵਿੱਚ ਕੈਪਟਨ ਹੋਏਗਾ, ਫਿਰ ਉੱਥੋਂ ਇਹ ਬਿਊਰੋਕ੍ਰੇਸੀ 'ਚ ਆ ਗਿਆ। ਉਹਨੇ ਬਿਆਨ ਦਿੱਤਾ ਹੈ ਕਿ 1000 ਬੰਦਾ ਮਾਰ ਦਿਓ ਤੇ ਪਾਕਿਸਤਾਨ ਦੇ ਵਿੱਚ ਸਭ ਕੁਝ ਠੀਕ ਹੋ ਜਾਏਗਾ। ਉਹਨਾਂ ਕਿਹਾ ਜਿਸ ਵੇਲੇ ਮੇਰੇ ਕੋਲੋਂ FPSC ਦੇ ਵਿੱਚ ਇੰਟਰਵਿਊ ਦੇ ਵਿੱਚ ਸਵਾਲ ਪੁੱਛਿਆ ਗਿਆ ਕਿ ਪਾਕਿਸਤਾਨ ਦੇ ਹਾਲਾਤ ਕਿਵੇਂ ਠੀਕ ਹੋ ਸਕਦੇ ਨੇ, ਤੇ ਮੈਂ ਕਿਹਾ ਜੀ 1000 ਬੰਦਾ ਕਤਲ ਕਰ ਦਿਓ। ਉਹਨਾਂ ਨੇ ਕਿਹਾ ਹੈ 1000 ਬੰਦਾ, ਤੇ ਮੈਂ ਕਿਹਾ ਕਿ ਇਹ ਕਿਹੜਾ ਐਡਾ ਕੰਮ ਹੈ, ਇੰਨੇ ਕਰੋੜ ਆਬਾਦੀ ਉਹਦੇ 'ਚੋਂ 1000 ਬੰਦਾ ਕਤਲ ਕਰ ਦਿਓ। ਹੁਣ ਸੋਚੋ, ਅਗਰ ਇਹਨਾਂ ਦੇ ਘਰ ਦੇ ਵਿੱਚ ਪਹਿਲੀ ਲਾਸ਼ ਡਿੱਗੇ ਤੇ ਫਿਰ ਇਹਨਾਂ ਨੂੰ ਕੀ ਫੀਲਿੰਗ ਹੋਵੇ। ਲੇਕਿਨ ਕਿਉਂਕਿ ਦਿਮਾਗ 'ਚ ਖੰਨਾਸ ਹੈ ਤੇ ਮਰਦੂਦੀ ਹੈ, ਮੈਂ ਹੀ ਕਹਾਂਗਾ। ਔਰ ਉਹ ਉਸੇ ਤਰ੍ਹਾਂ ਦੀ FPSC ਜਿਨ੍ਹਾਂ ਨੇ ਇਹਨਾਂ ਦਾ ਉਸ ਵੇਲੇ ਮੈਂਟਲ ਟਰੀਟਮੈਂਟ ਰਿਕਮੈਂਡ ਨਹੀਂ ਕੀਤਾ, ਇਹ ਬਿਮਾਰ ਸ਼ਖਸੀਅਤ ਨੂੰ ਇਹ ਨਹੀਂ ਕਿਹਾ ਕਿ ਭਾਈ ਆਪਣਾ ਇਲਾਜ ਕਰਵਾ ਕੇ ਦਿਓ, ਬਲਕਿ ਉਹਨਾਂ ਨੇ ਇਹਨੂੰ ਪ੍ਰਮੋਟ ਕੀਤਾ ਹੋਣਾ ਜਾਂ ਕੋਈ ਬਿਹਤਰ ਪੋਸਟਿੰਗ ਦਿੱਤੀ ਹੋਣੀ ਵੀ ਇਹ ਬੰਦਾ ਤਾਂ ਬੜਾ ਜ਼ਬਰਦਸਤ ਹੈ, ਇਹ ਤਾਂ ਰੱਜ ਕੇ ਜ਼ੁਲਮ ਕਰੇਗਾ। ਇਹ ਉਹੀ ਸ਼ਖਸੀਅਤ ਹੈ ਜਿਹੜੀ ਇਮਰਾਨ ਖਾਨ ਸਾਹਿਬ ਨੂੰ ਉਹਨਾਂ ਦੇ ਘਰ ਦੇ ਦਰਵਾਜ਼ੇ ਵੀ ਤੋੜੇ ਔਰ ਉਹਨਾਂ ਨੂੰ ਗ੍ਰਿਫਤਾਰ ਵੀ ਕੀਤਾ ਸੀ। ਇਹਨਾਂ 'ਤੇ ਇਲਜ਼ਾਮ ਸੀ ਕਿ ਇਮਰਾਨ ਖਾਨ ਦੇ ਕੁੱਤੇ ਦੇ ਬਿਸਕੁਟ ਜਿਹੜੇ ਨੇ ਚੁੱਕ ਕੇ ਖਾ ਲਏ ਸਨ ਇਹਨਾਂ ਨੇ ਜਾਂ ਚੋਰੀ ਕਰ ਲਏ ਸਨ, ਉਹ ਇਹਨਾਂ 'ਤੇ ਇਲਜ਼ਾਮ ਸੀ। ਬਹਰਹਾਲ ਹਾਲਤ ਇਹਨਾਂ ਦੀ ਵੇਖ ਲਓ ਵੀ ਇਹਨਾਂ ਦੇ ਹਿਸਾਬ ਨਾਲ 1000 ਬੰਦਾ ਮਾਰ ਦੇਣਾ ਉਹਦਾ ਮਸਲਾ ਹੀ ਕੋਈ ਨਹੀਂ। ਜਦੋਂ ਇਹੋ ਜਿਹੇ ਜ਼ਿਹਨ ਹੋਣਗੇ ਤੇ ਫਿਰ ਪਾਕਿਸਤਾਨ ਦੇ ਵਿੱਚ ਜੋ ਕੁਝ ਇਸ ਵੇਲੇ ਹੋ ਰਿਹਾ ਹੈ ਉਹੀ ਹੋਣਾ ਹੈ, ਉਸ ਤੋਂ ਮੁਖਤਲਿਫ ਤਾਂ ਕੁਝ ਨਹੀਂ ਹੋ ਸਕਦਾ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਸਰਕਾਰੀ ਐਂਕਰ ਜਿਨ੍ਹਾਂ ਨੂੰ ਨੌਕਰੀਆਂ ਦਿੱਤੀਆਂ ਨੇ ਸਰਕਾਰ ਦੇ ਵਿੱਚ, ਉਹਨਾਂ ਨੇ ਇੱਕ ਨਵਾਂ ਮਸ਼ਵਰਾ ਦਿੱਤਾ ਹੈ। ਇਹ ਵੀ ਮਲਕ ਲਿਆਕਤ ਤਰ੍ਹਾਂ ਹੀ ਇਹ ਮਸ਼ਵਰਾ ਹੈ। ਉਹਨਾਂ ਕਿਹਾ ਪਾਕਿਸਤਾਨ ਦੇ ਵਿੱਚ ਨਾਰਥ ਕੋਰੀਆ ਦਾ ਨਿਜ਼ਾਮ ਜਿਹੜਾ ਹੈ ਉਹਨੂੰ ਲਾਗੂ ਕਰ ਦਿਓ। ਨਾਰਥ ਕੋਰੀਆ 'ਚ ਤੁਹਾਨੂੰ ਪਤਾ ਐਕਸਟ੍ਰੀਮ ਡਿਕਟੇਟਰਸ਼ਿਪ ਹੈ। ਉੱਥੇ ਜਿਹੜਾ ਉੱਥੋਂ ਦੇ ਸਰਬਰਾਹ ਦੇ ਖਿਲਾਫ, ਡਿਕਟੇਟਰ ਦੇ ਖਿਲਾਫ ਕੋਈ ਵੀ ਗੱਲ ਕਰਦਾ ਉਹਨੂੰ ਬਸ ਫਿਰ ਗਾਇਬ ਕਰ ਦਿੱਤਾ ਜਾਂਦਾ, ਮਾਰ ਦਿੱਤਾ ਜਾਂਦਾ, ਉਹਦਾ ਕੁਝ ਪਤਾ ਨਹੀਂ ਲੱਗਦਾ। ਇਹ ਹੁਣ ਨਜਮ ਵਲੀ ਸਾਹਿਬ ਨੇ ਇਹ ਆਖਿਆ ਵੀ ਨਾਰਥ ਕੋਰੀਆ ਦੀ ਤਰਜ਼ ਤੇ ਇੱਥੇ ਵੀ ਜਿਹੜਾ ਹੈ ਨਾ ਸਖਤ ਕਵਾਨੀਨ ਅਪਣਾਉਣ ਦੀ ਲੋੜ ਹੈ ਔਰ ਲੋਕਾਂ ਨੂੰ ਤੁੰਨ ਕੇ ਰੱਖਣ ਦੀ, ਠੋਕ ਕੇ ਰੱਖਣ ਦੀ ਲੋੜ ਹੈ। ਹਾਲਾਂਕਿ ਅਗਰ ਅਕਲ ਹੁੰਦੀ ਤੇ ਇਹ ਕਹਿ ਦਿੰਦੇ ਵੀ ਚਲੋ ਸਾਊਥ ਕੋਰੀਆ ਦੇ ਕੋਲੋਂ ਤਰੱਕੀ ਦਾ ਰਾਜ਼ ਸਿੱਖ ਲਈਏ, ਜਿਵੇਂ ਸਾਊਥ ਕੋਰੀਆ ਨੇ ਤਰੱਕੀ ਕੀਤੀ ਅਸੀਂ ਵੀ ਕਰ ਲਈਏ। ਉਹਨਾਂ ਕਿਹਾ ਨਹੀਂ, ਨਾਰਥ ਕੋਰੀਆ ਕੋਲੋਂ ਸਿੱਖੋ ਵੀ ਉਹ ਕਿਵੇਂ ਆਪਣੇ ਲੋਕਾਂ ਨੂੰ ਤੁੰਨ ਕੇ ਰੱਖਦੇ ਨੇ। ਇਹ ਸੂਰਤ ਹਾਲ ਤੁਹਾਡੇ ਸਾਹਮਣੇ। ਅੱਛਾ ਜੀ, ਹੁਣ ਚੱਲਨੇ ਅਗਲੀ ਖਬਰ ਵਾਲੇ ਪਾਸੇ, ਔਰ ਅਗਲੀ ਖਬਰ ਹੈ ਜ਼ਲਮੇ ਖਲੀਲਜ਼ਾਦ ਦੇ ਬਾਰੇ। ਤੁਹਾਨੂੰ ਪਤਾ ਹੀ ਹੈ ਕਿ ਜ਼ਲਮੇ ਖਲੀਲਜ਼ਾਦ ਅਫਗਾਨਿਸਤਾਨ ਆਇਆ, ਉੱਥੇ ਉਹਨੇ ਅਮਰੀਕੀ ਵਫਦ ਦੀ ਕਿਆਦਤ ਕੀਤੀ ਔਰ ਅਮਰੀਕੀ ਵਫਦ ਦੀ ਕਿਆਦਤ ਕਰਦਿਆਂ ਹੋਇਆਂ ਤਾਲਿਬਾਨ ਦੇ ਕੋਲੋਂ ਆਪਣਾ ਬੰਦਾ ਛੁਡਵਾ ਕੇ ਤੇ ਵਾਪਸ ਅਮਰੀਕਾ ਲੈ ਗਿਆ। ਉਹਦੇ ਵਿੱਚ ਖਾਸ ਗੱਲ ਇਹ ਸੀ ਕਿ ਜਿਸ ਵੇਲੇ ਉਹਨਾਂ ਨੇ ਅਮਰੀਕਾ ਦਾ ਸਰਪ੍ਰਾਈਜ਼ ਵਿਜ਼ਿਟ ਕੀਤਾ ਤੇ ਉੱਥੇ ਪਾਕਿਸਤਾਨ ਵੱਲੋਂ ਕੋਈ ਮੌਜੂਦ ਨਹੀਂ ਸੀ। ਉੱਥੇ ਗਲਫ ਕੰਟਰੀਜ਼, ਕਤਰ, UAE ਇਹਨਾਂ ਵੱਲੋਂ ਤਾਂ ਲੋਕ ਮੌਜੂਦ ਸਨ, ਲੇਕਿਨ ਪਾਕਿਸਤਾਨ ਵੱਲੋਂ ਕੋਈ ਨਹੀਂ ਸੀ ਮੌਜੂਦ। ਮਤਲਬ ਕਿ ਪਾਕਿਸਤਾਨ ਨੂੰ ਉਹਨਾਂ ਨੇ ਵਿੱਚੋਂ ਮਾਈਨਸ ਕਰ ਦਿੱਤਾ। ਹਾਲਾਂਕਿ ਇਸ ਤੋਂ ਪਹਿਲੇ ਪਾਕਿਸਤਾਨ ਨੂੰ ਕਦੀ ਵੀ ਮਾਈਨਸ ਨਹੀਂ ਸੀ ਕੀਤਾ ਜਾਂਦਾ। ਤਾਲਿਬਾਨ ਨਾਲ ਜਿਹੜੇ ਮਾਮਲਾ ਸਨ ਉਹ ਹਮੇਸ਼ਾ ਪਾਕਿਸਤਾਨ ਦੇ ਥਰੂ ਹੀ ਡੀਲ ਕੀਤੇ ਜਾਂਦੇ ਸਨ। ਤੇ ਜਿਸ ਵੇਲੇ ਤੁਸੀਂ ਉਹ ਵੀਡੀਓ ਦੇਖਦੇ ਹੋ ਅਲ ਜਜ਼ੀਰਾ ਦਾ ਜਿਹੜਾ ਪੈਕੇਜ ਹੈ ਪੂਰਾ, ਉਹਦੇ 'ਚ ਨਜ਼ਰ ਆਉਂਦਾ ਹੈ ਕਿ ਜ਼ਲਮੇ ਖਲੀਲਜ਼ਾਦ ਸਾਹਿਬ ਆਏ ਨੇ ਏਅਰਪੋਰਟ ਦੇ ਉੱਤੇ, ਉਹਨਾਂ ਨੂੰ ਤਾਲਿਬਾਨ ਨੇ ਰਿਸੀਵ ਕੀਤਾ। ਉਹਨਾਂ ਦੇ ਅਸਲੇ ਦੇ ਬਾਰੇ ਵੀ ਮਾਮਲਾ ਤੈਅ ਹੋ ਗਏ ਨੇ। ਉਹੀ ਅਸਲਾ ਜਿਹਦਾ ਪਾਕਿਸਤਾਨ ਕਹਿੰਦਾ ਸੀ ਵੀ ਅਸੀਂ ਜੰਗ ਸ਼ੁਰੂ ਕਰਦੇ ਹਾਂ, ਤਾਲਿਬਾਨ 'ਤੇ ਹਮਲਾ ਕਰਦੇ ਹਾਂ, ਅਤੇ ਅਮਰੀਕਾ ਨੂੰ ਅਸੀਂ
ਅਸਲਾ ਉੱਥੋਂ ਵਾਪਸ ਲੈ ਕੇ ਦੇਵਾਂਗੇ ਜਿਹੜਾ ਰਹਿ ਗਿਆ ਸੀ। ਮਤਲਬ ਸਾਡੀ ਕੋਸ਼ਿਸ਼ ਤਾਂ ਇਹੀ ਸੀ ਵੀ ਡਾਲਰ ਜਿਹੜੇ ਸਾਨੂੰ ਲੱਭਣ, ਜੰਗ ਸ਼ੁਰੂ ਹੋ ਜਾਏ ਤੇ ਅਸੀਂ ਡਾਲਰ ਕਮਾ ਲਈਏ। ਲੇਕਿਨ ਉਹਨੇ ਪਤਾ ਲੱਗਾ ਕਿ ਅਮਰੀਕਾ ਜੰਗ ਨਹੀਂ ਕਰਨਾ ਚਾਹੁੰਦਾ, ਨਾ ਹੀ ਤਾਲਿਬਾਨ ਉਹਨਾਂ ਨਾਲ ਜੰਗ ਕਰਨਾ ਚਾਹੁੰਦੇ ਨੇ। ਤਾਲਿਬਾਨ ਨੇ ਵੀ ਯਾਰੀ ਦੋਸਤੀ ਕੀਤੀ ਹੈ ਔਰ ਅਮਰੀਕਾ ਵੀ ਉਹਨਾਂ ਨਾਲ ਦੋਸਤੀ ਕਰਨਾ ਚਾਹੁੰਦਾ ਹੈ। ਅਮਰੀਕਾ ਨੂੰ ਆਪਣਾ ਇੱਕ ਬੰਦਾ ਚਾਹੀਦਾ ਸੀ ਜਿਹੜਾ ਕੈਦ ਸੀ, ਤੇ ਨਾਲ ਅਮਰੀਕਾ ਨੂੰ ਉੱਥੋਂ ਜ਼ਾਹਿਰ ਹੈ ਜਿਹੜੇ ਉਹਨਾਂ ਦੇ ਹਥਿਆਰ ਨੇ ਉਹ ਚਾਹੀਦੇ ਸਨ। ਤੇ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਵੀ ਪਾਕਿਸਤਾਨ ਉਹਦੇ 'ਚ ਕਿਤੇ ਵੀ ਸ਼ਾਮਿਲ ਨਹੀਂ ਸੀ। ਉਹਦੇ 'ਚ ਗਲਫ ਕੰਟਰੀਜ਼ ਦੇ ਬਰਾਦਰ ਇਸਲਾਮੀ ਮੁਲਕ ਜਿਹੜੇ ਨੇ ਉਹ ਸਾਰੇ ਦੇ ਸਾਰੇ ਸ਼ਾਮਿਲ ਸਨ, ਤੇ ਉਹਨਾਂ ਨੇ ਆਪਣਾ ਕੰਮ ਸਿੱਧਾ ਕੀਤਾ ਤੇ ਉੱਥੋਂ ਚਲੇ ਗਏ ਨੇ। ਸਾਡੇ ਕੋਲ ਕੀ ਰਹਿ ਗਿਆ? ਸਾਡੇ ਕੋਲ ਇਹ ਰਹਿ ਗਿਆ ਵੀ ਅਸੀਂ ਜ਼ਲਮੇ ਖਲੀਲਜ਼ਾਦ ਨੂੰ ਮਾੜਾ ਚੰਗਾ ਕਹਿਣ ਡਏ ਹਾਂ। ਇਰਫਾਨ ਸਦੀਕੀ ਸਾਹਿਬ ਉਹਦੇ ਉੱਤੇ ਹਮਲੇ ਕਰਨ ਡਏ ਨੇ। ਇਰਫਾਨ ਸਦੀਕੀ ਸਾਹਿਬ ਨਾਲ ਆਉਂਦੇ ਨੇ ਟਰੰਪ ਲਈ ਵੀ ਇਹ ਚੰਗਾ ਕੰਮ ਨਹੀਂ ਜੇ ਉਹ ਸਾਨੂੰ ਇਸਤੇਮਾਲ ਨਾ ਕਰੇ ਅਫਗਾਨਿਸਤਾਨ ਦੇ ਵਿੱਚ। ਬਈ ਤੁਹਾਨੂੰ ਕਿਉਂ ਕਰੇ? ਤੁਹਾਨੂੰ ਵਿੱਚੋਂ ਪੈਸੇ ਕਿਉਂ ਦੇਵੇ ਜਦੋਂ ਉਹਦੀ ਗੱਲ ਡਾਇਰੈਕਟ ਹੋ ਸਕਦੀ ਉਹਨਾਂ ਦੇ ਨਾਲ? ਔਰ ਉਹਦੇ ਕੋਲ ਬੰਦੇ ਆ ਨੇ ਜਿਹੜੇ ਡਾਇਰੈਕਟ ਗੱਲ ਕਰਨ, ਔਰ ਤਾਲਿਬਾਨ ਵੀ ਡਾਇਰੈਕਟ ਗੱਲ ਕਰਨਾ ਚਾਹੁੰਦੇ ਨੇ। ਤੁਸੀਂ ਤੇ ਤਾਲਿਬਾਨ ਦੇ ਉੱਤੇ ਹਮਲੇ ਕਰਦੇ ਹੋ ਤੇ ਉਹਨਾਂ ਦੇ ਨਾਲ ਜਿਹੜਾ ਉਹ ਜੰਗ ਕਰਨਾ ਚਾਹੁੰਦੇ ਹੋ। ਅਮਰੀਕਾ ਜੰਗ ਨਹੀਂ ਕਰਨਾ ਚਾਹੁੰਦਾ। ਜ਼ਾਹਿਰ ਹੈ ਤੁਹਾਡੀ ਖੁਆਇਸ਼ ਇਹ ਵੀ ਜੰਗ ਲੱਗੇ ਤੇ ਸਾਨੂੰ ਕੋਈ ਨਾ ਕੋਈ ਜਿਹੜਾ ਮਾਮਲਾ ਜਿਹੜਾ ਉਹ ਸਾਡਾ ਸਿੱਧਾ ਹੋਵੇ, ਡਾਲਰ ਸ਼ਾਲਰ ਸਾਨੂੰ ਲੱਭਣ। ਬਹਰਹਾਲ ਇਸ ਮਾਮਲੇ ਦੇ ਵਿੱਚ ਖਾਸੀ ਸੁਬਕੀ ਹੋਈ ਹੈ। ਸੁਬਕੀ ਦਾ ਮਤਲਬ ਇਹ ਹੈ ਕਿ ਇਸ ਮਾਮਲੇ ਦੇ ਵਿੱਚ ਖਾਸੀ ਨਾਕਾਮੀ ਹੋਈ ਹੈ। ਚੌਧਰੀ ਨਿਜ਼ਾਮਦੀਨ ਨੂੰ ਬਿਲਕੁਲ ਤਿਆਰ ਬੈਠਾ ਸੀ ਚੌਧਰੀ ਨਿਜ਼ਾਮਦੀਨ ਕਿ ਕਿਸੇ ਤਰੀਕੇ ਨਾਲ ਵੀ ਅਫਗਾਨਿਸਤਾਨ ਦੇ ਵਿੱਚ ਕੋਈ ਨਵੀਂ ਜੰਗ ਲਾ ਲਈਏ ਤੇ ਡਾਲਰ ਸ਼ਾਲਰ ਅਮਰੀਕਾ ਤੋਂ ਆਉਣ, ਇੱਥੇ ਵੀ ਸਿਕਿਉਰਿਟੀ ਦੀ ਸਿਚੁਏਸ਼ਨ ਬਣਾ ਦਈਏ ਤੇ ਫਿਰ ਨਾ ਕੋਈ ਇਲੈਕਸ਼ਨ ਹੋਣ ਤੇ ਨਾ ਕੋਈ ਜਮਹੂਰੀਅਤ ਦੀ ਗੱਲ ਬਣੇ ਤੇ ਨਾ ਕੋਈ ਹੋਰ, ਕਿਉਂਕਿ ਟੈਰਰਿਜ਼ਮ ਹੋਵੇ, ਟੈਰਰਿਜ਼ਮ ਦੇ ਖਿਲਾਫ ਜੰਗ ਹੋਵੇ ਤੇ ਬਸ ਫਿਰ ਪੂਰੀ ਕੌਮ ਨੂੰ ਕਹਾਂਗੇ ਵੀ ਅਸੀਂ ਤਾਂ ਜੰਗ ਲੜਨ ਡਏ ਹਾਲ ਤੇ ਜੰਗ ਦੇ ਵਿੱਚ ਤੇ ਫਿਰ ਤੁਹਾਨੂੰ ਪਤਾ ਚੀਜ਼ਾਂ ਇੰਝ ਹੀ ਹੁੰਦੀਆਂ ਨੇ। ਬਹਰਹਾਲ ਇਹ ਵਾਜ਼ੇ ਹੋ ਗਿਆ ਵੀ ਸਦਰ ਟਰੰਪ ਜਿਹੜਾ ਉੱਥੇ ਜੰਗ ਨਹੀਂ ਲੜਨਾ ਚਾਹੁੰਦਾ, ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਵੀ ਵਾਜ਼ੇ ਹੋ ਗਿਆ ਵੀ ਸਦਰ ਟਰੰਪ ਜਿਹੜਾ ਆਂਦੇ ਸਨ ਨਾ ਇੱਕ ਬੰਦਾ ਇੱਥੋਂ ਫੜ ਕੇ ਦਿੱਤਾ ਸੀ ਵੀ ਉਹ ਹੁਣ ਅੱਗੋਂ ਅਗਲੀ ਵਾਰੀ ਤੋਂ ਉਹਨਾਂ ਨੂੰ ਬੰਦਾ ਚਾਹੀਦਾ ਹੋਇਆ ਤਾਂ ਉਹ ਅਫਗਾਨ ਤਾਲਿਬਾਨ ਕੋਲੋਂ ਹੀ ਲੈ ਲੈਣਗੇ। ਜਿਹੜੀ ਇਹਨਾਂ ਦੀ ਇੱਕ ਇੰਪੋਰਟੈਂਸ ਬਣੀ ਸੀ ਜਾਂ ਇਹ ਬੜੇ ਖੁਸ਼ ਸਨ ਕਿ ਸਾਡਾ ਸ਼ੁਕਰੀਆ ਅਦਾ ਕੀਤਾ ਗਿਆ, ਉਹ ਆਉਣ ਵਾਲੇ ਦਿਨਾਂ ਦੇ ਵਿੱਚ ਸਾਨੂੰ ਉਹ ਫਾਰਗ ਹੁੰਦੀ ਹੋਈ ਨਜ਼ਰ ਆ ਰਹੀ ਹੈ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਮੁਨੀਫ ਫਾਰੂਕ ਡਿਜੀਟਲ ਲਾਈ ਦੀ ਹੈ। ਉਹ ਕਹਿੰਦਾ ਹੈ ਕਿ ਇਸਟੈਬਲਿਸ਼ਮੈਂਟ ਦੀ ਨਜ਼ਰ 'ਚ ਇਮਰਾਨ ਖਾਨ ਦੀ ਰੈਲੇਵੈਂਸ ਖਤਮ ਹੋ ਚੁੱਕੀ ਹੈ। ਇਸਟੈਬਲਿਸ਼ਮੈਂਟ ਇਮਰਾਨ ਖਾਨ ਨੂੰ ਖਾਤਰ 'ਚ ਨਹੀਂ ਲਿਆ ਰਹੀ, ਨਾ ਹੀ ਉਹਨੂੰ ਥ੍ਰੈਟ ਸਮਝਦੀ ਹੈ। ਇਮਰਾਨ ਖਾਨ ਨੂੰ ਇੰਤਸ਼ਾਰੀ ਲੀਡਰ ਦੇ ਤੌਰ 'ਤੇ ਸੋਚਿਆ ਜਾਂਦਾ ਹੈ ਔਰ ਸਮਝਿਆ ਜਾਂਦਾ ਹੈ। ਇਹਦੇ 'ਚ ਕੋਈ ਸ਼ੱਕ ਨਹੀਂ, ਸਾਨੂੰ ਪਤਾ ਹੈ ਕਿ ਆਰਮੀ ਚੀਫ ਸਮੇਤ ਜਿਹੜੇ ਉਹਨਾਂ ਦੇ ਟੌਪ ਦੇ 5-7 ਬੰਦੇ ਨੇ ਉਹ ਇਹੀ ਸਮਝਦੇ ਨੇ। ਮੁਨੀਫ ਫਾਰੂਕ ਜਿਹੜਾ ਹੈ, ਡਿਜੀਟਲ ਨਾਈ ਸਾਹਿਬ ਜਿਹੜੇ ਨੇ ਇਹਨਾਂ ਦੇ ਅਨਡਿਕਲੇਅਰਡ ਸਪੋਕਸਪਰਸਨ ਨੇ ਤੇ ਬਿਲਕੁਲ ਉਹਨਾਂ ਦਾ ਪੈਗਾਮ ਦੇ ਰਹੇ ਨੇ ਪੂਰੀ ਕੌਮ ਨੂੰ। ਪਰ ਰੌਲਾ ਇਹ ਹੈ ਵੀ ਆਵਾਮ ਸਾਰੀ ਇਮਰਾਨ ਖਾਨ ਦੇ ਨਾਲ ਖੜੀ ਹੈ, ਤੇ ਜਦੋਂ 90% ਆਵਾਮ 95% ਆਵਾਮ ਇੱਕ ਲੀਡਰ ਨਾਲ ਖੜੀ ਹੈ ਤੇ ਫਿਰ ਰੈਲੇਵੈਂਟ ਉਹੀ ਹੈ। ਔਰ ਅਗਰ ਤੁਸੀਂ ਨਹੀਂ ਖੜੇ ਹੋਵੋਗੇ ਤਾਂ ਤੁਸੀਂ ਰੈਲੇਵੈਂਟ ਨਹੀਂ ਰਹੋਗੇ, ਜਿਹੜੇ ਕਿ ਨਹੀਂ ਰਹਿ ਗਏ ਪਹਿਲਾਂ ਹੀ। ਇਸ ਵੇਲੇ ਆਵਾਮ ਦੇ ਵਿੱਚ ਜਿਹੜੀ ਤੁਹਾਡੀ ਸੂਰਤ ਹਾਲ ਹੈ ਉਹ ਤੁਸੀਂ ਆਪੇ ਵੇਖ ਲਓ। ਇਸੇ ਤੋਂ ਅੱਜ ਫੇਰ ਇੱਕ ਨਵਾਂ ISPR ਨੇ ਨਗਮਾ ਜਾਰੀ ਕੀਤਾ ਹੈ, ਆਤਿਫ ਅਸਲਮ ਨੇ ਗਾਇਆ ਹੈ। ਉਹ ਪੂਰੇ ਨਗਮੇ ਦੇ ਵਿੱਚ ISPR ਨੇ ਬਣਵਾਇਆ ਤੇ ਜਾਰੀ ਕੀਤਾ, ਕਿਤੇ ਫੌਜੀ ਵਰਦੀ ਨਜ਼ਰ ਨਹੀਂ ਆਉਂਦੀ, ਕਿਸੇ ਜਗ੍ਹਾ ਦੇ ਉੱਤੇ ਪੇਸ਼ਾਵਰਾਨਾ ਕੰਮ ਹੁੰਦਾ ਨਜ਼ਰ ਨਹੀਂ ਆਉਂਦਾ, ਬਸ ਬੰਦੇ ਡਾਂਸ ਕਰਨ ਡਏ ਨੇ ਤੇ ਲਿਰਿਕਸ ਨੇ ਤੇ ਗਾਣਾ ਹੈ ਤੇ ਬੱਚੇ ਨੇ ਵਿੱਚ। ਕਹਿਣ ਦਾ ਮਤਲਬ ਇਹ ਹੈ ਵੀ ਇਹ ਕੰਮ ਕੋਈ TV ਸੈਂਟਰ ਕਰੇ, ਕੋਈ ਹੋਰ ਕਰੇ, ਕੋਈ ਕਲਚਰ ਦਾ ਡਿਪਾਰਟਮੈਂਟ ਕਰੇ, ISPR ਦਾ ਇਹਦੇ ਨਾਲ ਕੀ ਕੰਮ ਹੈ? ISPR ਦਾ ਕਿਦੋਂ ਤੋਂ ਕੰਮ ਹੋ ਗਿਆ ਵੀ ਉਹ ਨਗਮੇ ਬਣਾਏ ਤੇ ਨਗਮੇ ਜਾਰੀ ਕਰੇ ਤੇ ਡਰਾਮੇ ਬਣਾਏ ਤੇ ਫਿਲਮਾਂ ਬਣਾਏ। ਇੱਕ ਨਵੀਂ ਫਿਲਮ ਚੱਲ ਰਹੀ ਹੈ ਤੇ ਬਹਰਹਾਲ ਉਹਨਾਂ ਨੇ ਅੱਜ ਇੱਕ ਪਾਸੇ ਆਂਦੇ ਨੇ ਕਿ ਇਮਰਾਨ ਖਾਨ ਰੈਲੇਵੈਂਟ ਨਹੀਂ, ਦੂਜੇ ਪਾਸੇ ਡੈਸਪਰੇਟ ਨੇ ਕਿ ਕਿਸੇ ਵੀ ਤਰੀਕੇ ਨਾਲ ਪਾਕਿਸਤਾਨ ਦੇ ਨੌਜਵਾਨ ਨੂੰ ਜਿਹੜਾ ਉਹ ਅਸੀਂ ਆਪਣੇ ਹੱਥਾਂ ਤੇ ਕਰ ਲਈਏ, ਔਰ ਉਹਦੇ ਬਾਰੇ ਪੂਰੀ ਕੋਸ਼ਿਸ਼ ਜਿਹੜੀ ਹੈ ਉਹ ਕਰ ਰਹੇ ਨੇ। ਅੱਛਾ ਜੀ, ਅਗਲੀ ਖਬਰ ਅਦਨਾਨ ਆਦਿਲ ਸਾਹਿਬ ਦੀ ਹੈ। ਬੜੇ ਚੰਗੇ ਜਰਨਲਿਸਟ ਨੇ, ਲਾਹੌਰ ਤੋਂ ਨੇ। ਉਹਨਾਂ ਨੇ ਖਬਰ ਦਿੱਤੀ ਹੈ ਕਿ ਚੀਨੀ ਦਾ ਫਰਾਡ ਹੋਇਆ ਹੈ। ਉਹਨਾਂ ਨੇ ਕਿਹਾ ਹੈ ਕਿ ਚੀਨੀ ਜਦੋਂ 142 ਤੋਂ 145 ਰੁਪਏ ਫੀ ਕਿਲੋ ਸੀ ਤੇ ਉਹਨੂੰ ਬਾਹਰ ਭੇਜਣ ਦੀ ਇਜਾਜ਼ਤ ਦੇ ਦਿੱਤੀ ਗਈ। ਸ਼ਹਿਬਾਜ਼ ਸ਼ਰੀਫ ਨੇ ਉਹਨੂੰ ਚੀਨੀ ਨੂੰ ਬਾਹਰ ਬਰਾਮਦ ਕਰਨ ਦੀ ਇਜਾਜ਼ਤ ਦੇ ਦਿੱਤੀ ਔਰ ਕਿਹਾ ਕਿ 2 ਰੁਪਏ ਫੀ ਕਿਲੋ ਵੀ ਇਜ਼ਾਫਾ ਨਹੀਂ ਹੋਣ ਦਿਆਂਗੇ। ਇੱਕ ਪਾਸੇ ਇਜਾਜ਼ਤ ਦਿੱਤੀ ਕਿ ਬਾਹਰ ਇਹਨੂੰ ਐਕਸਪੋਰਟ ਕਰ ਦਿਓ, ਨਾਲ ਕਿਹਾ ਵੀ ਮੈਂ 2 ਰੁਪਏ ਵੀ ਇਹਦੀ ਕੀਮਤ ਨਹੀਂ ਵਧਣ ਦਿਆਂਗਾ। ਉਸ ਤੋਂ ਬਾਅਦ ਹੁਣ ਚੀਨੀ 175 ਤੋਂ 180 ਰੁਪਏ ਫੀ ਕਿਲੋ ਹੋ ਗਈ ਹੈ ਤੇ ਉਸ ਤੋਂ ਬਾਅਦ ਉਹਦੇ ਜਦੋਂ 175 180 ਹੋ ਗਈ, ਮਤਲਬ ਕਿ ਹੁਣ ਆਪੇ ਹੀ ਜਿਹੜੀ ਸਰਕਾਰੀ ਕੀਮਤ ਹੈ ਉਹ 165 ਰੁਪਏ ਉਹਦੀ ਡਿਕਲੇਅਰ ਕਰ ਦਿੱਤੀ ਹੈ। ਅਸਲ ਤੇ ਉਹ 180 ਤੇ ਵਿਕਣ ਡਈ ਹੈ, ਲੇਕਿਨ ਉਹਦੀ ਸਰਕਾਰੀ ਕੀਮਤ 165 ਰੁਪਏ ਕਰ ਦਿੱਤੀ। ਔਰ ਉਹੀ ਸ਼ਹਿਬਾਜ਼ ਸ਼ਰੀਫ ਜਿਹੜਾ ਜਿਸ ਵੇਲੇ 142 ਰੁਪਏ ਦੀ ਸੀ ਤੇ ਕਹਿੰਦਾ ਸੀ ਕਿ ਇਹਨੂੰ ਐਕਸਪੋਰਟ ਕਰ ਦਈਏ ਤੇ ਮੈਂ 2 ਰੁਪਏ ਵੀ ਕੀਮਤ ਨਹੀਂ ਬਦਲਣ ਦਿਆਂਗਾ, ਹੁਣ ਇਸ ਵੇਲੇ ਲੋਕਾਂ ਨੂੰ ਖੰਡ ਜਿਹੜੀ ਹੈ ਉਹ 180 185 ਤੇ ਬਣਨ ਰਹੀ ਹੈ। ਜਿਹੜੇ ਇਸ ਸ਼ੋਬੇ ਦੇ ਲੋਕ ਨੇ ਉਹ ਕਹਿੰਦੇ ਨੇ 250 ਤੱਕ ਜਾਣਾ ਹੈ। ਜ਼ਾਹਿਰ ਇਹਨਾਂ ਦੇ ਆਪਣੇ ਪੁੱਤਰਾਂ ਦੀਆਂ ਵੀ ਮਿਲਾਂ ਨੇ ਤੇ ਇਹ ਫਰਾਡ ਕੀਤਾ ਗਿਆ ਪਾਕਿਸਤਾਨ ਦੀ ਆਵਾਮ ਨਾਲ ਬਹੁਤ ਵੱਡਾ। ਅੱਛਾ ਜੀ, ਅਗਲੀ ਖਬਰ ਤੁਹਾਡੇ ਸਾਹਮਣੇ ਅਹਿਮਦ ਨੂਰਾਨੀ ਸਾਹਿਬ ਦੀ ਵਾਲਦਾ ਦੇ ਬਾਰੇ ਰੱਖਨੇ।
ਤੁਹਾਨੂੰ ਪਤਾ ਹੈ ਕਿ ਅਹਿਮਦ ਨੂਰਾਨੀ ਨੇ ਫੈਕਟ ਫੋਕਸ ਦੇ ਉੱਤੇ ਇੱਕ ਸਟੋਰੀ ਕੀਤੀ ਸੀ, ਜਿਹਦੇ 'ਚ ਉਹਨਾਂ ਨੇ ਆਰਮੀ ਚੀਫ ਔਰ ਉਹਨਾਂ ਦੇ ਖਾਨਦਾਨ ਦੇ ਬਾਰੇ ਇਨਕਸ਼ਾਫਾਤ ਕੀਤੇ ਸਨ। ਤੇ ਇਹ ਦੱਸਿਆ ਸੀ ਕਿ ਕਿਸ ਤਰੀਕੇ ਨਾਲ ਆਰਮੀ ਚੀਫ ਔਰ ਉਹਨਾਂ ਦੇ ਖਾਨਦਾਨ ਨੇ ਫਾਇਦੇ ਚੁੱਕੇ ਨੇ, ਔਰ ਉਹਨਾਂ ਨੇ ਆਪਣੀ ਤਾਕਤ ਦਾ ਇਸਤੇਮਾਲ ਕਰਦੇ ਹੋਏ, ਇਖਤਿਆਰਾਤ ਦਾ ਇਸਤੇਮਾਲ ਕਰਦੇ ਹੋਏ ਬਿਹਤਰ ਉਹਨਾਂ ਨੇ ਪੋਜੀਸ਼ਨਾਂ ਲਈਆਂ ਨੇ। ਔਰ ਉਹਨਾਂ ਦੀ ਮਾਮੂਜ਼ਾਦ ਭੈਣ ਦੇ ਬਾਰੇ ਦੱਸਿਆ, ਉਹਨਾਂ ਦੇ ਮਾਮੂ ਦੇ ਬਾਰੇ ਦੱਸਿਆ, ਉਹਨਾਂ ਦੀਆਂ ਬੇਟੀਆਂ ਜਿਹੜੀਆਂ ਨੇ ਉਹਨਾਂ ਦੇ ਆਫੀਸ਼ੀਅਲ ਪਾਸਪੋਰਟਸ ਦੇ ਬਾਰੇ ਦੱਸਿਆ। ਉਸ ਤੋਂ ਬਾਅਦ ਅਹਿਮਦ ਨੂਰਾਨੀ ਸਾਹਿਬ ਦੇ ਘਰ ਛਾਪਾ ਪਿਆ, ਉਹਨਾਂ ਦੇ ਭਰਾਵਾਂ ਨੂੰ ਚੁੱਕ ਲਿਆ ਗਿਆ। ਹੁਣ ਉਹਨਾਂ ਦੀ ਵਾਲਦਾ ਜਿਹੜੀ ਉਹ ਦਰ ਦਰ ਫਿਰਨ ਰਹੀ ਹੈ, ਤੇ ਹੁਣ ਉਹਨਾਂ ਦੀ ਵਾਲਦਾ ਨੇ ਕਿਹਾ ਵੀ ਮੈਂ 3 ਦਿਨ ਤੋਂ ਸੋਈ ਨਹੀਂ, ਨੀਂਦ ਨਹੀਂ ਆਉਂਦੀ। ਇਹ ਇਸਲਾਮੀ ਮੁਲਕ ਹੈ, ਇਹ ਪਾਕਿਸਤਾਨ ਹੈ, ਇੱਥੇ ਮੁਸਲਮਾਨ ਰਹਿੰਦੇ ਨੇ, ਲੇਕਿਨ ਮੈਨੂੰ ਅਜੇ ਤੱਕ ਕੋਈ ਮੁਸਲਮਾਨ ਨਜ਼ਰ ਨਹੀਂ ਆਇਆ। ਹਮਸਾਇਆ ਨੇ ਵੀ ਨਹੀਂ ਪੁੱਛਿਆ, ਸੀਸੀਟੀਵੀ ਕੈਮਰੇ ਦੀ ਵੀਡੀਓ ਮਿਲ ਸਕਦੀ ਸੀ ਹਮਸਾਇਆ ਕੋਲ, ਉਹਨਾਂ ਨੇ ਵੀ ਨਹੀਂ ਦਿੱਤੀ। ਉਹਨਾਂ ਨੇ ਕਿਹਾ ਸਾਡੇ ਤੇ ਕੈਮਰੇ ਖਰਾਬ ਨੇ। ਉਹਨਾਂ ਨੂੰ ਵੀ ਜ਼ਾਹਿਰ ਹੈ ਉਹਨਾਂ ਨੇ ਕਿਹਾ ਵੀ ਡਰਾਇਆ ਹੈ। ਇਹ ਰਮਜ਼ਾਨ ਦਾ ਮਹੀਨਾ ਹੈ, ਤੇ ਤੁਸੀਂ ਵੇਖ ਲਓ ਕਿ ਉਹਨਾਂ ਦਾ ਜਿਹੜਾ ਗਿਲਾ ਹੈ ਇੱਕ ਖਾਤੂਨ ਦਾ, ਵਿਚਾਰੀ ਦਾ, ਬਜ਼ੁਰਗ ਖਾਤੂਨ ਦਾ, ਉਹ ਇਹ ਹੈ ਕਿ ਉਹਨੂੰ ਕੋਈ ਪਤਾ ਨਹੀਂ ਕਿ ਉਹਦੇ ਪੁੱਤਰ ਜਿਹੜੇ ਨੇ ਉਹ ਕਿੱਥੇ ਨੇ ਔਰ ਕਿਸ ਹਾਲ 'ਚ ਨੇ, ਔਰ ਨਾ ਅਦਾਲਤ ਉਹਦੀ ਗੱਲ ਸੁਣ ਰਹੀ ਹੈ, ਨਾ ਉਹਦੀ ਕੋਈ FIR ਹੋਣ ਰਹੀ ਹੈ, ਔਰ ਉਹਦੇ ਭਰਾ ਕਿੱਥੇ ਨੇ, ਕਿਸ ਹਾਲ 'ਚ ਨੇ। ਇਹ ਅਹਿਮਦ ਨੂਰਾਨੀ ਦੇ ਭਾਈ ਜਿਹੜੇ ਨੇ ਔਰ ਇਹਨਾਂ ਦੇ ਮਾਂ ਜੀ ਦੇ ਜਿਹੜੇ ਬੇਟੇ ਨੇ ਉਹਨਾਂ ਨੂੰ ਕੋਈ ਪਤਾ ਨਹੀਂ। ਉਹ ਦਰ ਦਰ ਹੁਣ ਫਿਰ ਰਹੀਆਂ ਨੇ, ਹਿਸਾਬ ਲਾ ਰਹੀਆਂ ਨੇ ਕਿ ਕਾਸ਼ ਮੇਰੇ ਬੱਚੇ ਕਿਤੇ ਰਿਹਾ ਹੋ ਜਾਣ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਮੋਹਸਨ ਨਕਵੀ ਸਾਹਿਬ ਦੇ ਬਾਰੇ ਹੈ। ਆਖਿਆ ਜਾ ਰਿਹਾ ਕਿ ਉਹਨਾਂ ਵਜ਼ਾਰਤ ਛੱਡ ਦਿੱਤੀ ਹੈ। ਇਹ ਅਜੇ ਤੱਕ ਪੱਕੀ ਖਬਰ ਨਹੀਂ ਹੈ। ਮੈਂ ਤੁਹਾਨੂੰ ਵਾਅਦੇ ਦੱਸ ਦਿਆਂ ਕਿ ਇਹਨੂੰ ਲੰਗਰ ਗੱਪ ਕਹਿ ਲਓ, ਇਹਨੂੰ ਕੋਈ ਸੁਣੀ ਸੁਣਾਈ ਗੱਲ ਕਹਿ ਲਓ, ਅਫਵਾਹ ਕਹਿ ਲਓ, ਲੇਕਿਨ ਇਹਦੇ ਚਾਂਸਸ ਕਾਫੀ ਨੇ ਕਿਉਂਕਿ ਉਹ ਗਾਇਬ ਨੇ। ਕੋਈ ਆਂਦਾ ਵੀ ਬਿਮਾਰ ਨੇ, ਕੋਈ ਆਂਦਾ ਵੀ ਕੁਝ ਨੇ, ਲੇਕਿਨ ਸਾਡੇ ਕੋਲ ਇਸ ਵੇਲੇ ਇਹ ਖਬਰ ਇਸਲਾਮਾਬਾਦ ਦੇ ਵਿੱਚ ਇਹ ਕਾਫੀ ਸਾਰੀ ਇਹ ਗੱਲਬਾਤ ਚੱਲ ਰਹੀ ਹੈ ਕਿ ਮੋਹਸਨ ਨਕਵੀ ਸਾਹਿਬ ਜਿਹੜੇ ਨੇ ਉਹ ਵਜ਼ਾਰਤ ਤੋਂ ਫਾਰਗ ਹੋ ਗਏ ਨੇ, ਜਾਂ ਉਹ ਇਸ ਵਜ਼ਾਰਤ ਨੂੰ ਮਜ਼ੀਦ ਨਹੀਂ ਕਰਨਾ ਚਾਹੁੰਦੇ। ਅੱਛਾ ਜੀ, ਅਗਲੀ ਆਖਰੀ ਖਬਰ ਇੱਕ ਦਿਲਚਸਪ ਵਾਕਿਆ ਤੁਹਾਡੇ ਸਾਹਮਣੇ ਰੱਖਦੇ। ਫਰਜ਼ੀ ਨਹੀਂ, ਹਕੀਕੀ ਹੈ। ਰਾਵਲਪਿੰਡੀ ਦੇ ਇੱਕ ਸਿਵਲ ਜੱਜ ਨੂੰ ਡਾਕੂਆਂ ਨੇ ਗਨ ਪੁਆਇੰਟ ਦੇ ਉੱਤੇ ਡੱਕ ਲਿਆ ਤੇ ਉਹਨੂੰ ਲੁੱਟ ਲਿਆ। ਡਾਕੂ ਜੱਜ ਸਾਹਿਬ ਦੇ ਮੋਬਾਈਲ ਫੋਨ ਤੇ ਨਕਦੀ ਰਕਮ ਖੋਹ ਕੇ ਤੇ ਫਰਾਰ ਹੋ ਗਏ। ਜ਼ਰਾਏ ਦੇ ਮੁਤਾਬਕ ਜੱਜ ਸਾਹਿਬ ਨੇ ਡਾਕੂਆਂ ਨੂੰ ਕਿਹਾ ਕਿ ਮੈਂ ਸੈਸ਼ਨ ਕੋਰਟ ਦਾ ਜੱਜ ਹਾਂ। ਡਾਕੂਆਂ ਨੇ ਉਹਦੇ ਜਵਾਬ 'ਚ ਕਿਹਾ ਕਿ ਮਾਈ ਲਾਰਡ, ਹਮਾਰਾ ਕਾਨੂੰਨ ਸਾਰਿਆਂ ਲਈ ਬਰਾਬਰ ਹੈ। ਤੁਸੀਂ ਸੈਸ਼ਨ ਜੱਜ ਹੋ ਜਾਂ ਤੁਸੀਂ ਕਲਰਕ ਹੋ, ਅਸੀਂ ਬਰਾਬਰ ਦਾ ਇਨਸਾਫ ਕਰਦੇ ਹਾਂ, ਮਤਲਬ ਕਿ ਸਾਡਾ ਕਾਨੂੰਨ ਬਰਾਬਰ ਹੈ, ਅਸੀਂ ਇੱਕੋ ਤਰ੍ਹਾਂ ਲੁੱਟਦੇ ਹਾਂ। ਤੇ ਉਹ ਜਾਂਦਿਆਂ ਜਾਂਦਿਆਂ ਪਤਾ ਲੱਗਾ ਵੀ ਜਦੋਂ ਉਹਨਾਂ ਨੇ ਇਹ ਗੱਲ ਕਹੀ ਵੀ ਮੈਂ ਜੱਜ ਹਾਂ, ਤੇ ਉਹਨਾਂ ਜਿਹੜਾ ਕੋਟ ਪਾਇਆ ਸੀ ਉਹਨਾਂ ਨੇ ਉਹ ਵੀ ਲਵਾ ਲਿਆ। ਹਾਂਜੀ, ਜੱਜ ਸਾਹਿਬ ਨੂੰ ਉਹਨਾਂ ਨੇ ਕਿਹਾ ਵੀ ਇਹ ਕੋਟ ਵੀ ਲਾ ਦਿਓ, ਇਹ ਵੈਸੇ ਅਸੀਂ ਤੁਹਾਡੇ ਕੋਲ ਨਹੀਂ ਸੀ ਲੈਣਾ, ਲੇਕਿਨ ਕਿਉਂਕਿ ਤੁਸੀਂ ਜੱਜ ਹੋ ਤੇ ਤੁਹਾਨੂੰ ਖੁਸੂਸੀ ਪ੍ਰੋਟੋਕੋਲ ਦੇਣਾ ਚਾਹੀਦਾ, ਤੇ ਇਹ ਕੋਟ ਵੀ ਸਾਨੂੰ ਦੇ ਦਿਓ। ਇਹ ਮਾਮਲਾਤ ਨੇ, ਮੈਨੂੰ ਇੱਥੋਂ ਇਜਾਜ਼ਤ ਦਿਓ ਤੇ ਰੱਬ ਰੱਖਾ।